ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੰਡੀਆਨਾ ਸਟੇਟ ਦੇ ਵਿੱਚ ਸਥਿਤ ਇੰਡੀਅਨੈਪੋਲਿਸ ਸ਼ਹਿਰ 'ਚ ਪਹੁੰਚੇ ਹਾਂ, ਜਿੱਥੇ ਕਿ ਗੁਰਦੁਆਰਾ ਸਿੱਖ ਸਤ ਸੰਗਤ ਵੱਲੋਂ ਅਤੇ ਜਿਹੜੀ ਇੱਥੇ ਦੀ ਮਿਡ ਵੈਸਟ ਦੀ ਸਾਰੀ ਸਿੱਖ ਸੰਗਤ ਹੈਗੀ ਹੈ ਉਹਦੇ ਸਹਿਯੋਗ ਦੇ ਨਾਲ ਇੱਥੇ ਤੀਜਾ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ। ਇਹ ਜਿਹੜਾ ਨਗਰ ਕੀਰਤਨ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ, ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਇੱਥੇ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਜਿਹੜਾ ਪਿਛਲੇ ਸਾਲ ਨਗਰ ਕੀਰਤਨ ਹੋਇਆ ਸੀ ਉਸ ਦੇ ਵਿੱਚ ਇੱਥੋਂ ਦੀ ਇੰਡੀਆਨਾ ਸਟੇਟ ਦੇ ਜਿਹੜੇ ਗਵਰਨਰ ਸੀ ਮਾਈਕ ਪੈਂਸ, ਉਹਨਾਂ ਨੇ ਖਾਸ ਤੌਰ 'ਤੇ ਸ਼ਮੂਲੀਅਤ ਕੀਤੀ ਸੀ। ਉਹ ਅੱਜ ਇਸ ਮੌਕੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ। ਨਾਲ ਹੀ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਜਾਣੀ ਹੈ, ਜਿੱਥੇ 6-7 ਗੁਰਦੁਆਰਾ ਸਾਹਿਬਾਨ ਮਿਲ ਕੇ ਇੰਡੀਅਨੈਪੋਲਿਸ ਸ਼ਹਿਰ ਦੇ ਵਿੱਚ ਅੱਜ ਇਹ ਤੀਜਾ ਮਹਾਨ ਨਗਰ ਕੀਰਤਨ ਦਾ ਜਿਹੜਾ ਆਯੋਜਨ ਕੀਤਾ ਗਿਆ। ਉੱਥੇ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ, ਸਿੱਖ ਸੁਸਾਇਟੀ ਆਫ ਇੰਡੀਆਨਾ ਦੇ ਜਿਹੜੇ ਪ੍ਰਬੰਧਕ ਨੇ, ਜਿਹੜੀ ਸੁਸਾਇਟੀ ਇਸ ਨੂੰ ਆਰਗੇਨਾਈਜ਼ ਕਰ ਰਹੀ ਹੈ, ਉਹ ਸਾਡੇ ਨਾਲ ਇੱਥੇ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੇ ਵਿਚਾਰ ਜਾਣਦੇ ਹਾਂ ਕਿ ਕੀ ਕਹਿਣਾ ਚਾਹੁੰਦੇ ਨੇ ਉਹ ਇਸ ਨਗਰ ਕੀਰਤਨ ਬਾਰੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਜੋ ਨਗਰ ਕੀਰਤਨ, ਤੀਸਰਾ ਨਗਰ ਕੀਰਤਨ ਜੋ ਸਿੱਖ ਸੁਸਾਇਟੀ ਆਫ ਇੰਡੀਆਨਾ ਅਤੇ ਸਾਰੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਜਥੇਬੰਦੀਆਂ ਤੇ ਸਮੂਹ ਮਿਡਵੈਸਟ ਦੀ ਸਾਧ ਸੰਗਤ ਵੱਲੋਂ ਤੀਸਰਾ ਮਹਾਨ ਨਗਰ ਕੀਰਤਨ ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡਾਊਨਟਾਊਨ ਵਿਖੇ ਕੀਤਾ ਜਾ ਰਿਹਾ ਹੈ। ਇਸ ਨਗਰ ਕੀਰਤਨ ਦਾ ਮੇਨ ਮਕਸਦ ਤਾਂ ਇਹੀ ਹੈ ਕਿ ਅਸੀਂ ਸਾਡੇ ਜਿੰਨੇ ਬ੍ਰਦਰਹੁੱਡ ਨੇਸ਼ਨਸ ਨੇ, ਬਾਹਰਲੀਆਂ ਨੇਸ਼ਨ ਨੇ, ਉਹਨਾਂ ਨੂੰ ਅਸੀਂ ਸਿੱਖ ਜਿਹੜੀ ਪਹਿਚਾਣ ਹੈ ਉਹ ਦੱਸ ਸਕੀਏ। ਇਹਦੇ ਨਾਲ ਨਾਲ ਸਾਡੇ ਬੱਚਿਆਂ ਨੂੰ ਸਿੱਖ ਧਰਮ ਬਾਰੇ, ਗੁਰੂਆਂ ਬਾਰੇ, ਗੁਰੂ ਫਿਲਾਸਫੀ ਬਾਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਈਡੀਓਲੋਜੀ ਬਾਰੇ ਦੱਸਿਆ ਜਾਵੇ, ਤਾਂ ਜੋ ਸਾਰੇ ਜਿੰਨਾ ਵੀ ਸਮੂਹ ਸੰਗਤ ਹੈ, ਸਮੂਹ ਸੰਸਾਰ ਹੈ, ਉੱਥੇ ਸ਼ਾਂਤੀ ਵਰਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਸਾਰੀ ਮਨੁੱਖਤਾ ਦੀ ਭਲਾਈ ਦੇ ਲਈ, ਮਨੁੱਖਤਾ ਦੇ ਹਿਰਦੇ ਵਿੱਚ ਵਸੇ। ਅਸੀਂ ਤਾਂ ਇਦਾਂ ਹੀ ਕਹਿੰਦੇ ਹਾਂ ਕਿ ਆਓ ਇਦਾਂ ਦੇ ਮਹਾਨ ਕੀਰਤਨ ਆਪਾਂ ਸਿਰਜੀਏ ਤੇ ਪੰਥ ਦੀ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਦੀਸ਼ ਸਿੰਘ ਜੀ, ਜਿਵੇਂ ਅੱਜ ਇੱਥੇ ਨਗਰ ਕੀਰਤਨ ਹੋ ਰਿਹਾ ਹੈ, ਇਹਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਮਾਈਕ ਪੈਂਸ ਦੀ, ਉਹ ਪਿਛਲੇ ਸਾਲ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ, ਤੇ ਨਾਲ ਹੀ ਜਿਹੜੇ ਹੋਰ ਬੁਲਾਰੇ ਇੱਥੇ ਪਹੁੰਚ ਰਹੇ ਆ, ਥੋੜਾ ਜਿਹਾ ਸਾਨੂੰ ਜੇ ਤੁਸੀਂ ਉਹਨਾਂ ਬਾਰੇ ਦੱਸ ਸਕੋ ਕਿ ਕਿਵੇਂ ਲਾਮਬੰਦੀ ਕਰਕੇ ਕੌਮ ਨੂੰ ਜਿਹੜੀ ਜਾਗਰੂਕ ਕਰਨ ਦੀ ਗੱਲ ਹੈਗੀ ਉਹਦੇ ਵੱਲ ਪੇਸ਼ਕਦਮੀ ਕੀਤੀ ਜਾ ਰਹੀ ਹੈ ਇੱਥੋਂ ਦੀ ਸੰਗਤ ਵੱਲੋਂ। ਠੀਕ ਹੈ ਜੀ। ਜੋ ਪਹਿਲਾ ਨਗਰ ਕੀਰਤਨ ਸੀ ਸਾਡਾ 2015 ਦੇ ਵਿੱਚ ਸਟਾਰਟ ਕੀਤਾ ਗਿਆ, ਬਹੁਤ ਜ਼ਿਆਦਾ ਸਟਰਗਲ ਤੋਂ ਬਾਅਦ, ਤਕਰੀਬਨ ਜਿੰਨੇ ਵੀ ਸਿੰਘ ਇੱਥੇ ਸਾਰੇ ਖੜੇ ਆ, ਇਹ ਤਕਰੀਬਨ 7-8 ਸਾਲ ਦੇ ਸਟਰਗਲ ਤੋਂ ਬਾਅਦ 2015 ਦੇ ਵਿੱਚ ਸਮੂਹ ਮਿਡਵੈਸਟ ਦੀਆਂ ਸੰਗਤਾਂ ਨੂੰ ਇਕੱਤਰ ਕਰਕੇ ਜਿਹੜਾ ਪਹਿਲਾ ਮਹਾਨ ਨਗਰ ਕੀਰਤਨ ਸੀ ਉਹ ਡਾਊਨਟਾਊਨ ਵਿਖੇ ਕੀਤਾ ਗਿਆ। ਉਹਦੇ ਵਿੱਚ ਜਿਹੜੀ ਪਹਿਲੀ ਸਾਡੀ ਸਿੱਖ ਸੰਗਤ ਦੀ ਅਜਿਹੀ ਅਚੀਵਮੈਂਟ ਸੀ ਕਿ ਜੋ ਮੌਜੂਦਾ ਉਸ ਟਾਈਮ ਤੇ ਇੰਡੀਆਨਾ ਦੇ ਗਵਰਨਰ ਸੀਗੇ ਮਾਈਕ ਪੈਂਸ, ਐਂਡ ਉਹ ਉੱਥੇ ਪਹਿਲੀ ਵਾਰੀ ਇਸ ਨਗਰ ਕੀਰਤਨ ਦੇ ਵਿੱਚ ਆਏ, ਸੰਗਤਾਂ ਨੂੰ ਸੰਬੋਧਨ ਹੋਏ, ਤੇ ਉਹਦੇ ਨਾਲ ਯਾਨੀ ਕਿ ਪਹਿਲੀ ਵਾਰੀ ਮੇਰੇ ਖਿਆਲ ਵੀ ਯੂਨਾਈਟਿਡ ਸਟੇਟ ਦੇ ਵਿੱਚ ਪਹਿਲੀ ਵਾਰੀ $30,000 ਦੀਆਂ ਡੋਨੇਸ਼ਨਸ ਨੇ ਜਿਹੜੀਆਂ ਉਹ ਵੱਖਰੀਆਂ ਜੋ ਹਿਊਮਨ ਰਾਈਟਸ ਐਸੋਸੀਏਸ਼ਨ ਨੇ ਜਾਂ ਸਾਡੇ ਫਾਇਰ ਫਾਈਟਰਸ ਨੇ ਜਾਂ ਹੋਰ ਉਹਨਾਂ ਨੂੰ ਦਿੱਤੀਆਂ ਗਈਆਂ ਸੁਸਾਇਟੀ ਵੱਲੋਂ, ਤੇ ਬਹੁਤ ਸੋਹਣਾ ਉਤਸ਼ਾਹ ਮਿਲਿਆ ਉਸ ਟਾਈਮ ਤੇ ਸਾਰੀ ਸੰਗਤ ਵੱਲੋਂ। ਇਵਨ ਜੋ ਜੁਡੀਸ਼ਰੀ ਸੀ ਉਹਨਾਂ ਵੱਲੋਂ ਵੀ, ਜੋ ਸਾਡੇ ਸੈਨੇਟ ਜਾਂ ਮੈਕ ਪੈਂਸ ਸੀਗੇ, ਉਹਨਾਂ ਨੇ ਬਹੁਤ ਜ਼ਿਆਦਾ ਐਕਸਾਈਟਡ ਕਿ ਵੀ ਬਹੁਤ ਵਧੀਆ ਕੰਮ ਹੈ ਇਹ। ਤੇ ਉਸ ਹਿਸਾਬ ਨਾਲ ਫਿਰ ਸਾਡਾ ਦੂਜਾ ਕੀਰਤਨ ਪਿਛਲੇ ਸਾਲ ਹੋਇਆ ਤੇ ਆਹ ਸਾਡਾ ਤੀਸਰਾ ਕੀਰਤਨ ਹੈ। ਤੇ ਆਸ ਰੱਖਦੇ ਵੀ ਸੰਗਤ ਜਾਣ ਕੇ ਵੀ ਜਿਸ ਤਰ੍ਹਾਂ ਨਾਲ ਸੰਗਤਾਂ ਉਤਸ਼ਾਹ ਤਕਰੀਬਨ 5,000-6,000 ਸੰਗਤ ਮੇਰੇ ਹਿਸਾਬ ਨਾਲ ਹੋ ਸਕਦੀ ਹੈ ਉਸ ਨਗਰ ਕੀਰਤਨ ਦੇ ਵਿੱਚ। ਤੇ ਇਹੀ ਸਾਡੀ ਜਾਣ ਕੇ ਆਪਾਂ ਉਸ ਟਾਈਮ ਤੇ ਵੀ ਹੁਣ ਵੀ ਆਪਾਂ ਸਾਰੇ ਜਿੰਨੇ ਵੀ ਆਪਾਂ ਉੱਥੇ ਜਿਹੜਾ ਇੰਗਲਿਸ਼ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਜੋ ਗੁਰਮਤ ਦੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਆਈਡੀਓਲੋਜੀ ਹੈ ਉਹਦਾ ਲਿਟਰੇਚਰ ਅਸੀਂ ਵੰਡਾਂਗੇ। ਸਾਡੀ ਆਈਡੀ ਬਾਰੇ ਉਹ ਲੰਡਾ ਸਾਡੇ ਯੂਥ ਵਿੰਗ ਆ ਜਿਹੜਾ ਉਹ ਵੀ ਸਾਡੇ ਨਾਲ ਬਹੁਤ ਸਾਰਾ ਹੈਲਪ ਕਰ ਰਿਹਾ, ਤੇ ਇਸ ਹਿਸਾਬ ਨਾਲ ਸਾਰਾ ਨਗਰ ਕੀਰਤਨ ਹੋਪਫੁਲੀ ਬਹੁਤ ਵਧੀਆ ਹੋਊਗਾ ਜੀ ਇਸ ਸਾਲ ਵੀ। ਜੀ ਇਸੇ ਦੇ ਨਾਲ ਅਸੀਂ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਈਏ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਹਾਂ, ਤੇ ਇੱਥੋਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਹੇਠ ਜਿਹੜੀ ਹੈਗੀ ਹੈ ਉਹ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ। ਇੱਥੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਲੈ ਕੇ ਇੰਡੀਅਨੈਪੋਲਿਸ ਸ਼ਹਿਰ ਦੇ ਵਿੱਚ ਜਿਹੜਾ ਡਾਊਨਟਾਊਨ, ਜਿਵੇਂ ਕਿ ਪ੍ਰਬੰਧਕਾਂ ਨੇ ਦੱਸਿਆ, ਉੱਥੇ ਅਸੀਂ ਜਾਵਾਂਗੇ ਤੇ ਉੱਥੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ।
ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ, ਕਿਵੇਂ ਦਾ ਮਹਿਸੂਸ ਕਰ ਰਹੇ ਹੋ ਅੱਜ ਇਹ ਤੁਸੀਂ ਮੋਟਰਸਾਈਕਲ ਦੇ ਉੱਪਰ ਅੱਗੇ ਜਾ ਰਹੇ ਹੋਗੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਜਿਹੜਾ ਤੀਜਾ ਨਗਰ ਕੀਰਤਨ ਨਿਕਲ ਰਿਹਾ ਹੈ, ਕੀ ਕਹਿਣਾ ਚਾਹੋਗੇ ਇਸ ਬਾਬਤ? ਹਾਂਜੀ, ਬਹੁਤ ਵਧੀਆ ਨਗਰ ਕੀਰਤਨ ਤੇ ਮੋਟਰਸਾਈਕਲਾਂ ਦਾ ਉਪਰਾਲਾ ਬਹੁਤ ਵਧੀਆ ਹੈ ਤੇ ਅਸੀਂ ਆਪਣੀ ਆਇਡੈਂਟੀ ਹੋਰ ਚੰਗੀ ਤਰ੍ਹਾਂ ਇੱਥੋਂ ਦੇ ਲੋਕਾਂ ਨੂੰ ਦੱਸ ਸਕਦੇ ਹਾਂ। ਤੇ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਸਾਰੀ ਵੱਧ ਤੋਂ ਵੱਧ ਨਗਰ ਕੀਰਤਨ 'ਚ ਆਵੇ ਤਾਂ ਕਿ ਹੋਰ ਜ਼ਿਆਦਾ ਸੰਗਤ ਹੋਵੇ। सतगुर की सेवा सफल है जे को करे चित लाए। सतगुर की सेवा सफल है जे को करे चित लाए। सतगुर की सेवा सफल है जे को करे चित लाए। सतगुर की सेवा। ਵੀਅਰਸ, ਜਿਵੇਂ ਕਿ ਤੁਸੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਉਹ ਪਾਲਕੀ ਦੇ ਵਿੱਚ ਸੱਜ ਚੁੱਕਿਆ ਹੈ ਤੇ ਜਿਹੜਾ ਨਗਰ ਕੀਰਤਨ ਹੈ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਨਾਲ ਹੀ ਜਿੱਥੇ ਨਗਰ ਕੀਰਤਨ ਦੀ ਸ਼ੁਰੂਆਤ ਹੈ ਉੱਥੇ ਜਿਹੜੀ ਸੇਵਾ ਭਾਵਨਾ ਹੈਗੀ ਹੈ, ਲੰਗਰ ਦੀ ਸੇਵਾ ਹੈਗੀ ਹੈ, ਲੰਗਰ ਦੀ ਪ੍ਰਥਾ ਹੈ ਸਿੱਖ ਧਰਮ ਦੇ ਵਿੱਚ, ਉਹਦੇ ਵਿੱਚ ਜਿਹੜੇ ਇੱਥੋਂ ਦੇ ਲੋਕਲ ਗੁਰਦੁਆਰਾ ਸਾਹਿਬਾਨ ਨੇ ਉਹ ਆਪਣੀ ਸੇਵਾ ਜਿਹੜੀ ਹੈ ਉਹ ਸੰਗਤ ਤੱਕ ਪਹੁੰਚਾ ਰਹੇ ਨੇ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਗੁਰਦੁਆਰਾ ਸਾਹਿਬ ਤੋਂ ਜੀ ਤੁਸੀਂ ਇਹ ਲੰਗਰ ਦੀ ਸੇਵਾ ਕਰ ਰਹੇ ਹੋ ਤੇ ਕਿਹਨਾਂ ਦੇ ਸਹਿਯੋਗ ਦੇ ਨਾਲ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਇਹ ਜੀ ਸਾਰੇ ਆਪਣੇ ਇੰਡੀਅਨ ਆਪਸ ਦੀ ਸਾਧ ਸੰਗਤ ਵੱਲੋਂ, ਸਾਰੇ ਟਰੱਕਾਂ ਵਾਲੇ ਵੀਰਾਂ ਵੱਲੋਂ ਤੇ ਆਪਣੇ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਯੋਗ ਦੇ ਨਾਲ, ਬਾਕੀ ਸਾਰੀ ਸੰਗਤ ਦੇ ਸਹਿਯੋਗ ਨਾਲ ਲੰਗਰ ਚੱਲ ਰਿਹਾ ਜੀ। ਪਹਿਲੀ ਵਾਰ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਜਾਂ ਪਿਛਲੇ ਨਗਰ ਕੀਰਤਨ ਦੇ ਵਿੱਚ? ਨਹੀਂ ਜੀ, ਹਰ ਸਾਲ ਜੀ, ਹਰ ਸਾਲ ਇੱਥੇ ਪੂੜੀਆਂ ਦਾ ਲੰਗਰ ਲਾਇਆ ਜਾਂਦਾ ਜੀ। 3 ਸਾਲ ਹੋ ਗਏ ਤੇ ਬਹੁਤ ਵਧੀਆ ਲੱਗ ਰਿਹਾ ਜੀ। ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਸਾਧ ਸੰਗਤ ਨੂੰ ਇਸ ਵੇਲੇ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਹਾਂ ਇਸ ਮੌਕੇ ਦੇ ਉੱਤੇ ਜੋ ਇਸ ਵੇਲੇ ਡਾਊਨਟਾਊਨ ਇੰਡੀਆਨਾਪੋਲਿਸ ਦੇ ਵਿੱਚ ਮਿਡਵੈਸਟ ਦੀ ਸੰਗਤ ਜੋ ਇਕੱਠੀ ਹੋਈ ਆ ਇਸ ਤੀਜੇ ਐਨੂਅਲ ਸਿੱਖ ਡੇ ਐਂਡ ਸਿੱਖ ਡੇ ਸੈਲੀਬ੍ਰੇਸ਼ਨ ਐਂਡ ਪਰੇਡ ਦੇ ਉੱਤੇ। ਸੋ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸੋ ਅੱਗੇ ਤੋਂ ਵੀ ਵੱਧ ਤੋਂ ਵੱਧ ਹਿੱਸਾ ਪਾ ਕੇ ਇਸ ਵਿੱਚ ਸ਼ਾਮਲ ਹੋਇਓ and make it a success in future. Thank you. Vaiguru Ji Ka Khalsa, Vaiguru Ji Ki Fateh. We're here for the 3rd annual Sikh Day Parade in Indianapolis, Indiana. The whole community got together to celebrate this day. We're very excited to be here because this is our 3rd year. We come out and educate our fellow citizens about Sikhi and the significance of it. ਅੱਜ ਇੰਡੀਅਨਾਪੋਲਿਸ ਦੀ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ ਹੋਇਆਂ ਤੀਸਰੇ ਸਾਲ ਨਗਰ ਕੀਰਤਨ ਦਾ ਆਰੰਭ ਕਰਨ ਜਾ ਰਹੇ ਹਾਂ। ਸਾਰੀਆਂ ਸੰਗਤਾਂ ਨੂੰ ਇਸ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ ਤੇ ਨਾਲ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਅਸੀਂ ਸਾਰੀਆਂ ਸੰਗਤਾਂ ਬਹੁਤ ਖੁਸ਼ੀ ਨਾਲ ਆਨੰਦ ਪੂਰਵਕ ਇਹ ਨਗਰ ਕੀਰਤਨ ਕੱਢਣ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਪਹਿਲਾਂ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਸੋ ਇਹ ਨਗਰ ਕੀਰਤਨ ਜੋ ਅੱਜ ਆਰੰਭ ਹੋਇਆ ਹੈ ਇੰਡੀਅਨਾਪੋਲਿਸ ਇੰਡੀਆਨਾ ਤੋਂ, ਸੋ ਡਾਊਨਟਾਊਨ ਦੇ ਵਿੱਚ ਇਹ ਕੱਢਿਆ ਜਾ ਰਿਹਾ ਹੈ। ਸੋ ਇਹ ਨਗਰ ਕੀਰਤਨ ਅੱਜ ਇਸ ਵਾਰੀ ਤੀਸਰਾ ਸਾਲ ਹੈ। ਸੋ ਪਹਿਲੇ 2 ਨਗਰ ਕੀਰਤਨ ਹੋ ਚੁੱਕੇ ਹਨ, ਇਹ ਤੀਸਰਾ ਸਾਲ ਹੈ। ਸੋ ਤੀਸਰੇ ਸਾਲ ਦਾ ਇਹ ਨਗਰ ਕੀਰਤਨ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸੋ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।
TV 84 ਦਾ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਕਿ ਇੱਥੇ ਪਹੁੰਚੇ ਹਨ, ਮੀਡੀਆ ਵਾਲੇ ਸਾਡੇ ਵੀਰ ਸਾਰੇ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਈ ਹੋਈ ਸੰਗਤ ਦਾ ਧੰਨਵਾਦ। ਸੋ ਸਾਰਿਆਂ ਨੂੰ ਇਸ ਨਗਰ ਕੀਰਤਨ ਦੀਆਂ ਵਧਾਈਆਂ ਹੋਣ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਇਹ ਪੂਰਬ ਵਾਸਤੇ ਰੱਖੀਆਂ ਗਈਆਂ ਸਨ ਪ੍ਰਕਾਸ਼ ਉਤਸਵ ਲਈ। ਸੋ ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਉਸ ਦੇ ਜੋ ਸਬੰਧ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਸੋ ਆਪ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਸੋ ਇੰਨਾ ਹੀ ਕਹਿੰਦਾ ਦਾਸ ਖੇਮਾ ਦਾ ਜਾਚਕ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੰਤੋਖ ਸਿੰਘ ਆਪਣੇ ਵੱਲੋਂ ਅਤੇ ਇੰਡੀਅਨੈਪਲਿਸ ਦੀ ਸਮੂਹ ਸਾਧ ਸੰਗਤ ਵੱਲੋਂ ਇਸ ਮਹਾਨ ਨਗਰ ਕੀਰਤਨ ਵਿੱਚ, ਜਿਹੜੇ ਮਹਾਨ ਨਗਰ ਕੀਰਤਨ ਅੱਜ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗੁਰਗੱਦੀ ਦਿਵਸ ਦੇ ਸੰਬੰਧ ਵਿੱਚ ਜਿਹੜੇ ਨਗਰ ਕੀਰਤਨ ਚੱਲ ਰਹੇ ਨੇ, ਇਹ ਤੀਸਰਾ ਨਗਰ ਕੀਰਤਨ ਅੱਜ ਹੋ ਰਿਹਾ। ਇਸ ਸੰਬੰਧ ਵਿੱਚ ਜਿਹੜੀ ਆ ਦੂਰ ਦੂਰ ਤੋਂ ਸੰਗਤਾਂ ਪਹੁੰਚੇ ਨੇ। ਸਾਰੀਆਂ ਸੰਗਤਾਂ ਨੂੰ ਦੁਬਾਰਾ ਫੇਰ ਦਾਸ ਆਪਣੇ ਵੱਲੋਂ ਤੇ ਪੂਰੀ ਇੰਡੀਅਨੈਪਲਿਸ ਦੀ ਸਾਧ ਸੰਗਤ ਵੱਲੋਂ ਜੀ ਆਇਆਂ ਕਹਿੰਦੇ ਨੇ। ਅਕਾਲ ਪੁਰਖ ਕਿਰਪਾ ਕਰਨ, ਸਾਰੀ ਸਿੱਖ ਕੌਮ ਨੂੰ ਆਪਣੇ ਗੁਰੂ ਸਾਹਿਬਾਂ ਦੇ ਪਾਏ ਹੋਏ ਪੂਰੇ ਚੱਲਣ ਦਾ ਉਪਰਾਲਾ ਬਖਸ਼ਣ। ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਨੂੰ ਅਸੀਂ ਆਪਣੇ ਮਨਾਂ ਤੇ ਅਪਣਾਈਏ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੀਏ, ਉਸ ਸਿੱਖੀ ਕਨਸੈਪਟ ਨੂੰ ਸਮਝਦੇ ਹੋਏ ਇਹ ਸਿੱਖੀ ਨੂੰ ਅੱਗੇ ਤੋਰਨ ਵਾਸਤੇ ਉਪਰਾਲਾ ਕਰੀਏ। ਅੱਜ ਉਹਨਾਂ ਸਿੱਖਾਂ ਦੇ ਵੀ ਤਹਿਲ ਦੇ ਧੰਨਵਾਦੀਆਂ ਜਿਹੜੇ ਉਸ ਗੁਰੂ ਨਾਨਕ ਦੇਵ ਜੀ ਦੇ ਉਸ ਚਲਾਏ ਹੋਏ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਨਿਰਮਲ ਪੰਥ ਨੂੰ ਅੱਗੇ ਤੋਰਨ ਵਾਸਤੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ, ਉਹਦੇ ਵਿੱਚ ਜਿਹੜੇ ਮੇਰੇ ਸਿੰਘਾਂ ਨੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਸਾਨੂੰ ਰਲ ਮਿਲ ਕੇ ਜਿਹੜੇ ਨੂੰ ਅੱਗੇ ਕਰਨਾ ਚਾਹੀਦਾ। ਫਿਰ ਦੁਬਾਰਾ ਸਾਰੇ ਸਿੰਘਾਂ ਦੇ ਧੰਨਵਾਦੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੰਡੀਆਨਾ ਸਟੇਟ ਦੇ ਇੰਡੀਅਨੈਪਲਿਸ ਸ਼ਹਿਰ ਦੇ ਵਿੱਚ ਤੀਸਰੀ ਉਸ ਪੈਰੇਡ ਜਿਸ ਨੇ ਆਪਣੀ ਥਾਂ ਬਣਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਯਾਦ ਨੂੰ ਸਮਰਪਿਤ, ਪ੍ਰਕਾਸ਼ ਦਿਵਸ ਨੂੰ ਸਮਰਪਿਤ। ਔਰ ਪਿਛਲੀ ਪੈਰੇਡ ਦੇ ਵਿੱਚ ਉਦੋਂ ਇੰਡੀਆਨਾ ਦੇ ਗਵਰਨਰ ਮਾਈਕ ਪੈਂਸ ਜਿਹੜੇ ਕਿ ਹੁਣ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਵੀ ਸ਼ਿਰਕਤ ਕੀਤੀ ਸੀ, ਨਾਲ ਮਾਰਚ ਕੀਤਾ ਸੀ। ਸੋ ਸਾਡੇ ਲਈ ਫਖਰ ਵਾਲੀ ਗੱਲ ਹੈ ਕਿ ਅੱਜ ਅਮਰੀਕਾ ਦੇ ਕੋਸਟ ਟੂ ਕੋਸਟ, ਈਸਟ ਕੋਸਟ ਟੂ ਵੈਸਟ ਕੋਸਟ, ਸਾਰੇ ਪਾਸੇ ਗੁਰੂ ਦੇ ਕੇਸਰੀ ਨਿਸ਼ਾਨ ਲਹਿਰਾ ਰਹੇ ਨੇ। ਗੁਰਦੁਆਰਾ ਸਾਹਿਬਾਨ ਹਰ ਥਾਂ ਸਥਾਪਿਤ ਨੇ ਔਰ ਸਿੱਖ ਸੰਗਤਾਂ ਮਿਲ ਜੁਲ ਕੇ ਇੱਕ ਸਾਂਝਾ ਪ੍ਰੋਗਰਾਮ ਵੀ ਹਰ ਥਾਂ ਲਿਖਦੀਆਂ ਨੇ। ਔਰ ਇਹ ਜਿਹੜੀ ਇੰਡੀਅਨੈਪਲਿਸ ਦੀ ਪੈਰੇਡ ਹੈ, ਇਹ ਤੀਸਰੀ ਪੈਰੇਡ ਹੈ ਔਰ ਇਹ ਗੁਰੂ ਗ੍ਰੰਥ, ਗੁਰੂ ਪੰਥ ਨੂੰ ਸਮਰਪਿਤ ਹੈ। ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਇਸ ਦੇ ਨਾਲ ਹੀ ਜਦੋਂ ਅਸੀਂ ਅੱਜ ਇਸ ਪੈਰੇਡ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ, ਚਾਰ ਪਾਸੇ ਇੱਕ ਫਤਿਹ ਦਾ, ਜਿੱਤ ਦਾ ਮਾਹੌਲ ਹੈ। ਜਗਮੀਤ ਸਿੰਘ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ NDP ਦੀ ਪ੍ਰੈਜ਼ੀਡੈਂਸੀ ਜਿੱਤੀ ਹੈ, ਉਸ ਨੇ ਇਹ ਵੀ ਸਾਬਤ ਕੀਤਾ ਹੈ ਕਿ ਇਹਨਾਂ ਮੁਲਕਾਂ 'ਚ ਜਿੱਥੇ ਅਸੀਂ ਆਪਣੀ ਧਾਰਮਿਕ ਪਛਾਣ ਬਣਾਈ, ਉੱਥੇ ਸਿਆਸੀ ਤੌਰ ਤੇ ਵੀ, ਉਹ ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨਾਂ ਦੀ ਸਿੱਖ ਕਾਂਗਰੈਸ਼ਨਲ ਕਾਕਸ ਹੋਏ, ਕੈਨੇਡਾ ਦੇ 17 ਮੈਂਬਰ ਪਾਰਲੀਮੈਂਟ, 4 ਮਿਨਿਸਟਰ ਹੋਣ ਤੇ ਅੱਜ ਕੈਨੇਡਾ ਦੀਆਂ 3 ਵੱਡੀਆਂ ਪਾਰਟੀਆਂ ਜੋ ਇੱਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਹੋਣ। ਸੋ ਇਹ ਸਾਡੇ ਲਈ ਖੁਸ਼ੀ ਔਰ ਫਖਰ ਵਾਲੀ ਗੱਲ ਹੈ। ਸਮੂਹ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਇੰਡੀਅਨ ਐਪਲ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਦੀ ਸਹਿਯੋਗ ਦੇ ਨਾਲ ਤੀਜਾ ਮਹਾਨ ਨਗਰ ਕੀਰਤਨ ਕੱਢ ਰਹੇ ਹਾਂ। ਸਾਰੀ ਸੰਗਤ ਨੂੰ, ਸਾਰੀ ਕੌਮ ਨੂੰ ਵਧਾਈਆਂ ਹੋਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਵੀ ਗੁਰਪੁਰਬ ਹੈ। ਸਾਰੀ ਸਿੱਖ ਕੌਮ ਨੂੰ ਵਧਾਈਆਂ ਹੋਣ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਦਾਸ ਬਲਵਿੰਦਰ ਸਿੰਘ, ਅੱਜ ਅਸੀਂ ਇੰਡੀਆਨਾ ਦੇ ਵਿੱਚ, ਇੰਡੀਅਨਾਪੋਲਿਸ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨੂੰ ਮੁੱਖ ਰੱਖ ਕੇ ਤੀਸਰਾ ਨਗਰ ਕੀਰਤਨ ਕੱਢ ਰਹੇ ਹਾਂ, ਜਿਹਦੇ ਵਿੱਚ ਸਮੂਹ ਸੰਗਤ ਇੰਡੀਆਨਾ, ਮਿਸ਼ੀਗਨ ਤੇ ਹੋਰ ਸਟੇਟਾਂ ਤੋਂ ਇਕੱਠੀ ਹੋ ਕੇ ਆਈ ਹੈ। ਇਹ ਤੀਸਰਾ ਨਗਰ ਕੀਰਤਨ ਹੈ ਸਾਡਾ। ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ। ਸਮੂਹ ਗੁਰਦੁਆਰਿਆਂ ਦੀ ਸਹਿਮਤੀ ਦੇ ਨਾਲ, ਸੰਯੋਗ ਦੇ ਨਾਲ ਇਹ ਚੱਲ ਰਿਹਾ ਹੈ ਤੇ ਅਸੀਂ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤੀਆਂ ਵਧਾਈਆਂ ਦਿੰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼੍ਰੀ ਗੁਰੂ ਨਾਨਕ ਲੇਵਾ ਸਾਰੀਆਂ ਸੰਗਤਾਂ ਨੂੰ, ਦੁਨੀਆ ਭਜ ਰਹਿੰਦਿਆਂ ਨੂੰ ਇਸ ਨਗਰ ਕੀਰਤਨ ਦੀਆਂ ਮੁਬਾਰਕਾਂ ਜੀ। ਸ਼੍ਰੀ ਗੁਰੂ ਰਾਮਦਾਸ ਜੀ ਜਨਮ ਦਿਨ ਦੀਆਂ ਮੁਬਾਰਕਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਉਤਸਵ ਦੀਆਂ ਮੁਬਾਰਕਾਂ ਜੀ। ਤੇ ਸੰਗਤ ਦਾ ਬਹੁਤ ਵੱਡਾ ਉਪਰਾਲਾ ਇੰਡੀਅਨਾਪੋਲਿਸ ਦਾ ਇਹ ਤੀਸਰਾ ਨਗਰ ਕੀਰਤਨ ਆ ਜੀ। ਲਗਾਤਾਰ ਕਰਾ ਰਹੇ ਨੇ ਹਰੇਕ ਸਾਲ। ਤੇ ਸੰਗਤ ਜੀ ਨੂੰ ਬੇਨਤੀ ਆ, ਦੁਨੀਆ ਭਜ ਰਹਿੰਦਿਆਂ ਨੂੰ ਇਸੇ ਤਰ੍ਹਾਂ ਨਗਰ ਕੀਰਤਨ ਹੁੰਦੇ ਰਹਿਣਗੇ। ਸਾਡੀ ਪਹਿਚਾਣ ਇਸ ਧਰਤੀ ਤੇ ਬਣੀ ਰਹੂਗੀ ਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਹੁੰਦੀ ਰਹਿਣੀ ਚਾਹੀਦੀ ਆ। ਜਿਹੜੀ ਸਾਡੀ ਕੌਮ ਆਜ਼ਾਦੀ ਦੀ ਗੱਲ ਕਰਨੋਂ ਹਟ ਗਈ ਆ ਮਹਾਰਾਜ, ਉਹਨੂੰ ਸੋਚਣਾ ਚਾਹੀਦਾ ਵੀ ਸਾਨੂੰ ਆਜ਼ਾਦੀ ਹੁਣ ਕਿਵੇਂ ਮਿਲੂਗੀ, ਅਸੀਂ ਕਿੱਦਾਂ ਆਜ਼ਾਦ ਹੋ ਸਕਦੇ ਹਾਂ, ਅਸੀਂ ਕਿੱਦਾਂ ਸੁਤੰਤਰ ਹੋ ਸਕਦੇ ਹਾਂ। ਸਿੱਖ ਦੇ ਜੀਵਨ ਦੇ ਵਿੱਚ ਸੁਤੰਤਰਤਾ ਹੋਣੀ ਬਹੁਤ ਜ਼ਰੂਰੀ ਆ ਮਹਾਰਾਜ। ਸੋ ਇਸ ਕਰਕੇ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਆ, ਇੱਦਾਂ ਦੇ ਉਪਰਾਲਿਆਂ 'ਚ ਗੱਜ ਵੱਜ ਕੇ ਸ਼ਾਮਲ ਹੋਇਆ ਕਰੋ ਤੇ ਮਹਾਰਾਜ ਕਿਰਪਾ ਕਰਨ ਅਸੀਂ ਸਾਰੇ ਸਰੂਪ ਦੇ ਵਿੱਚ ਆਈਏ ਤਾਂ ਉਪਰਾਲੇ ਕਰਨ ਦਾ ਹੀ ਇਹ ਫਾਇਦਾ ਹੈ। ਇੱਕ ਵਾਰ ਫੇਰ ਸਾਰੀ ਨਾਨਕ ਲਿਓ ਗੁਰੂ ਨਾਨਕ ਸੰਗਤ ਨੂੰ ਗੁਰੂ ਪ੍ਰਕਾਸ਼ ਦਿਹਾੜੇ ਦੀ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ। ਤੇ ਇਹਨਾਂ ਪ੍ਰਬੰਧਕਾਂ ਨੂੰ ਲੱਖ ਲੱਖ ਮੁਬਾਰਕਾਂ ਜਿਹੜੇ ਉਪਰਾਲਾ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਡੀਆ ਜਾਊਗਾ ਪਾਕਿਸਤਾਨ, ਇੰਡੀਆ ਜਾਊਗਾ ਪਾਕਿਸਤਾਨ, ਇੰਡੀਆ ਜਾਊਗਾ ਪਾਕਿਸਤਾਨ। ਸੰਤ ਪਿੰਡਾਂ ਵਾਲੇ ਸੰਤ ਸਿਪਾਹੀ ਇੰਨੇ ਸੁੱਤੀ ਕੌਮ ਜਗਾਈ, ਪਿੰਡਾਂ ਵਾਲੇ ਸੰਤ ਸਿਪਾਹੀ ਇੰਨੇ ਸੁੱਤੀ ਕੌਮ ਜਗਾਈ, ਪਿੰਡਾਂ ਵਾਲੇ ਸੰਤ ਸਿਪਾਹੀ ਇੰਨੇ ਸੁੱਤੀ ਕੌਮ ਜਗਾਈ। ਜਥੇਦਾਰ ਹਵਾਲੇ ਤੇਰੀ ਸੋਚ ਤੇ ਤੇਰਾ ਵਿਆਗੇ ਠੋਕ ਕੇ, ਜਥੇਦਾਰ ਹਵਾਲੇ ਤੇਰੀ ਸੋਚ ਤੇ ਤੇਰਾ ਵਿਆਗੇ ਠੋਕ ਕੇ। ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਨਾ ਹਿੰਦੀ ਨਾ ਹਿੰਦੂ ਨਾ ਹਿੰਦੁਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਨਾ ਹਿੰਦੀ ਨਾ ਹਿੰਦੂ ਨਾ ਹਿੰਦੁਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਨਾ ਹਿੰਦੀ ਨਾ ਹਿੰਦੂ ਨਾ ਹਿੰਦੁਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਅਕਾਲ ਤਖ਼ਤ ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ। ਸੰਤ ਪਿੰਡਾਂ ਵਾਲੇ ਸੰਤ ਸਿਪਾਹੀ ਇੰਨੇ ਸੁੱਤੀ ਕੌਮ ਜਗਾਈ। ਇੰਡੀਆ ਜਾਊਗਾ ਖਾਲਿਸਤਾਨ, ਇੰਡੀਆ ਜਾਊਗਾ ਖਾਲਿਸਤਾਨ, ਇੰਡੀਆ ਜਾਊਗਾ ਖਾਲਿਸਤਾਨ। ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ। ਲੈ ਕੇ ਰਹਾਂਗੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਰਿੰਦਰ ਸਿੰਘ ਫਰੋਮ ਵਰਜੀਨੀਆ। ਅੱਜ ਅਸੀਂ ਇੱਥੇ ਜੋ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗੀ ਕਮੇਟੀ ਇੰਡੀਆਨਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜੋ ਸਿੱਖਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦਿਵਸ ਦਾ ਤੀਜਾ ਨਗਰ ਕੀਰਤਨ ਹੈ। ਸੰਗਤਾਂ ਜਿਹੜੀਆਂ ਨੇ ਪੂਰੇ ਅਮਰੀਕਾ ਵਿੱਚੋਂ, ਨਿਊਯਾਰਕ, ਨਿਊ ਜਰਸੀ, ਮਿਸ਼ੀਗਨ, ਓਹਾਇਓ, ਹੋਰ ਸਾਰੀਆਂ ਸਟੇਟਾਂ ਤੋਂ ਹਮਾ ਕੇ ਪਹੁੰਚੀਆਂ ਹੋਈਆਂ ਹਨ। ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਜਿਹੜਾ ਤੀਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨਾ ਦਿਵਸ ਹੈ ਉਹ ਮਨਾ ਰਹੀਆਂ ਹਨ। ਉਸ ਦੇ ਨਾਲ ਹੀ ਜੋ 1984 1978 ਤੋਂ ਸਿੱਖ ਕੌਮ ਦਾ ਜੋ ਤੀਜਾ ਘੱਲੂਘਾਰਾ ਹੈ 1984 ਵਾਲਾ, ਆਪ ਦੇਖ ਰਹੇ ਹੋ ਜੋ ਸਮੂਹ ਸ਼ਹੀਦਾਂ ਦੀਆਂ ਸਨ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਹੜੇ ਕਿ 84 ਦੇ ਜੋ ਮੁੱਖ ਨਾਇਕ ਹਨ ਉਸ ਘੱਲੂਘਾਰੇ ਦੇ, ਉਹਨਾਂ ਦੇ ਰਹਿਨਮਾਈ ਥੱਲੇ ਜੋ ਬੜਾ ਵੱਡਾ ਫਲੋਟ ਹੈ ਸਿੱਖ ਸ਼ਹੀਦਾਂ ਦਾ, ਸਿੰਘਾਂ ਦਾ, ਜੋ ਆਜ਼ਾਦੀ ਲਈ ਚੱਲੇ ਹੋਏ ਹਨ। ਔਰ ਪੂਰੀ ਜੋ 30 ਮਿਲੀਅਨ ਸਿੱਖ ਕੌਮ ਹੈ ਦੁਨੀਆ ਵਿੱਚ ਵਸਦੀ, ਉਹਨਾਂ ਨੂੰ ਬੇਨਤੀ ਹੈ ਕਿ ਆਓ ਜਿੱਥੇ ਜਿੱਥੇ ਵੀ ਕੋਈ ਭੈਣ ਭਰਾਈ ਆਜ਼ਾਦੀ ਵਾਸਤੇ ਕੰਮ ਕਰ ਰਿਹਾ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇੱਕ ਓਂਕਾਰ ਸਰਬੱਤ ਦੇ ਭਲੇ ਦਾ ਇੱਕ ਜੋ ਸੰਦੇਸ਼ ਦਿੱਤਾ ਹੈ। ਔਰ ਹਿੰਦੁਸਤਾਨ ਦੀ ਜੋ ਜ਼ਾਲਮ ਸਰਕਾਰ ਹੈ, ਜੋ ਪ੍ਰਾਤਨ ਤੋਂ ਅੱਜ ਤੱਕ, ਚਾਹੇ ਉਹ ਮੁਗਲ ਹਕੂਮਤ ਸੀ, ਬ੍ਰਿਟਿਸ਼ ਸੀ, ਮਰਾਠੇ ਸੀ ਜਾਂ ਕੋਈ ਵੀ ਸਨ, ਉਹਨਾਂ ਨੇ ਸਿੱਖ ਕੌਮ ਨੂੰ ਪਰਖਿਆ, ਵੇਖਿਆ। ਅੱਜ ਜੋ ਪਿਛਲੇ 70 ਸਾਲ ਤੋਂ ਜੋ ਸਿੱਖਾਂ ਦੀ ਦੁਸ਼ਮਣ ਜਮਾਤ, ਕੁੱਲ ਹਿਊਮਨ ਰਾਈਟਸ ਦੀ ਕਾਤਲ, ਜੋ ਹਿੰਦੂ ਤਵਾ ਏਜੰਡਾ, ਬ੍ਰਾਹਮਣਿਜ਼ਮ ਤੇ RSS ਦੇ ਨਾਇਕ ਜੋ ਮੋਦੀ ਹਨ, ਉੱਥੋਂ ਦੇ ਪ੍ਰੈਜ਼ੀਡੈਂਟ, ਪਿਛਲੇ 70 ਸਾਲ ਤੇ ਪਿਛਲੇ ਲਗਭਗ 3 ਦਹਾਕਿਆਂ ਤੋਂ ਬੜੇ ਹੀ ਯੋਜਨਾਬੰਦ ਤਰੀਕੇ ਨਾਲ ਸਾਡੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਘੁਸਪੈਠ ਕਰਕੇ ਸਿੱਖਾਂ ਨੂੰ ਜਿਹੜਾ ਹੈ ਉਹ ਜੇ ਅਸੀਂ ਕੋਈ ਆਪਣੇ ਹੱਕ ਮੰਗਦੇ ਹਾਂ ਤੇ ਅਸੀਂ ਅੱਤਵਾਦੀ ਹਾਂ। ਜੇ ਜੋ ਹਿੰਦੂ ਹਨ, ਜੇ ਮੋਦੀ ਹੁੰਦਾ ਹੈ ਉਹ ਕਹਿੰਦਾ ਹਿੰਦੂ ਹਿੰਦੁਸਤਾਨ, ਤੇ ਉਹ ਨੈਸ਼ਨਲਿਸਟ ਹਨ। ਚਾਹੇ ਉਹ ਜੋ ਬੜਾ ਇਹ ਸੋਹਣਾ ਕਿਸੇ ਨੇ ਦੱਸਿਆ ਹੈ ਕਿ ਜੇ ਅਗਰ ਹਿੰਦੁਸਤਾਨ ਦਾ ਹਿੰਦੂਤਵਾ ਏਜੰਡਾ ਖਤਮ ਕਰਨਾ ਹੈ, ਉਸਦੇ ਮੁੱਖ ਨਾਇਕ ਮੋਦੀ ਔਰ ਜੋ ਇਹਨਾਂ ਦਾ ਮਾਊਂਟ ਭਾਗਵਤ ਹੈ, ਔਰ ਜੋ ਜਿਸ ਤਰ੍ਹਾਂ ਵੀ ਇਹਨਾਂ ਨੇ ਜਿੱਥੇ ਫਿੱਟ ਆਉਂਦਾ ਹੈ, ਚਾਹੇ ਉਹ ਹਰਿਆਣੇ ਦਾ ਚੀਫ ਮਿਨਿਸਟਰ ਲਾ ਲਓ, ਚਾਹੇ ਉਹ ਆਦਿੱਤਿਆਨਾਥ ਜੋਗੀ ਲਾ ਲਓ ਯੂਪੀ ਦਾ, ਉਹਨਾਂ ਬੜੇ ਤਰੀਕੇ ਨਾਲ ਘੱਟ ਗਿਣਤੀਆਂ ਨੂੰ, ਚਾਹੇ ਉਹ ਮੁਸਲਮਾਨ ਹਨ, ਈਸਾਈ ਹਨ, ਸਿੱਖ ਹਨ, ਬੋਧੀਆਂ ਜਾਨੀਆਂ ਨੂੰ ਉਹਨਾਂ ਪਹਿਲਾਂ ਹੀ ਖਤਮ ਕੀਤਾ ਹੋਇਆ ਹੈ। ਆਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨਾ ਦਿਵਸ ਮਨਾਉਣ ਦਾ ਤਾਂ ਹੀ ਸਾਨੂੰ ਫਾਇਦਾ ਹੈ ਜੇ ਅਸੀਂ ਸਰਬੱਤ ਦੇ ਭਲੇ ਦਾ ਨਾਮ ਲੈਂਦਿਆਂ ਹੋਇਆਂ ਔਰ ਉਸ ਬਫਰ ਸਟੇਟ ਖਾਲਿਸਤਾਨ ਨੂੰ ਸਿਰਜਣ ਦੀ ਕਾਮਯਾਬੀ ਵਾਸਤੇ ਆਪਣਾ ਯੋਗਦਾਨ ਪਾ ਛੱਡੀਏ। ਸਿੱਖ 1.5 ਲੱਖ ਤੋਂ ਵੱਧ ਸਾਡੇ ਸ਼ਹੀਦ ਸਿੰਘ ਸਿੰਘਣੀਆਂ ਬਾਹਾਂ ਖਿਲਾ ਕੇ ਇਨਸਾਫ ਦੀ ਮੰਗ ਕਰ ਰਹੀਆਂ ਹਨ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਇਹ ਸ਼ਬਦ ਕਿ ਸ਼ਹੀਦਾਂ ਦੇ ਡੁੱਲੇ ਖੂਨ ਦਾ ਮੁੱਲ ਲੈਣਾ ਹੈ, ਕਿ ਉਹ ਮੁੱਲ ਜਿਹੜੇ ਲੋਕ ਉਹਨਾਂ ਦਾ ਮੁੱਲ ਸਿਰਫ ਇਹੀ ਹੈ ਆਜ਼ਾਦੀ, ਜੋ ਉਹਨਾਂ ਦੇ ਡੁੱਲੇ ਖੂਨ ਦਾ ਮੁੱਲ ਹੈ। ਉਹਨਾਂ ਨੇ ਕਿਹਾ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿ ਜਿਸ ਦਿਨ ਇੰਡੀਆ ਦੀ ਜਿਹੜੀ ਜ਼ਾਲਮ ਸਰਕਾਰ ਹੈ, ਹਕੂਮਤ ਹੈ, ਉਸ ਦੀਆਂ ਫੌਜਾਂ ਹਰਿਮੰਦਰ ਸਾਹਿਬ ਦੇ ਅੰਦਰ ਪੈਰ ਰੱਖਣਗੀਆਂ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜੋ ਉਸੇ ਤਰੀਕੇ ਨਾਲ ਹੀ ਤੀਜੇ ਘੱਲੂਘਾਰੇ ਤੋਂ ਬਾਅਦ 26 ਜਨਵਰੀ 1986 ਨੂੰ ਸਰਬੱਤ ਖਾਲਸਾ ਕੀਤਾ ਗਿਆ, ਜਿਨ੍ਹਾਂ ਨੇ ਪੰਥਕ ਕਮੇਟੀ ਆਰਗੇਨਾਈਜ਼ ਕੀਤੀ ਔਰ ਪੰਥਕ ਕਮੇਟੀ ਦੇ ਨਾਇਕ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਨੇ 29 ਅਪ੍ਰੈਲ 1986 ਨੂੰ ਜੋ ਖਾਲਿਸਤਾਨ ਦਾ ਐਲਾਨਨਾਮਾ ਹੈ ਉਹ ਖਾਲਿਸਤਾਨ ਤੋਂ ਹੋ ਚੁੱਕਾ ਹੈ। ਵੱਖ-ਵੱਖ ਜਥੇਬੰਦੀਆਂ ਸਾਰੀਆਂ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਲਈ ਜੋ ਆਪਣੇ ਆਪਣੇ ਉਪਰਾਲੇ ਕਰ ਰਹੀਆਂ ਹਨ, ਮੈਂ ਸਮਝਦਾ ਹਾਂ ਕਿ ਸਾਰਿਆਂ ਨੂੰ ਰਲ ਕੇ ਇਕੱਠਿਆਂ ਹੋ ਕੇ ਉਪਰਾਲਾ ਕਰਨਾ ਚਾਹੀਦਾ ਹੈ। ਜੋ ਹਿੰਦੁਸਤਾਨ ਬ੍ਰਾਹਮਣਿਜ਼ਮ ਹਿੰਦੂਤਵਾ ਏਜੰਡਾ ਰੇਤ ਦੀਆਂ ਕੰਧਾਂ ਤੇ ਖੜਾ ਹੈ ਔਰ ਗੁਰੂ ਨਾਨਕ ਦੀ ਸੋਚ ਨੂੰ ਉਹ ਦਿਨ ਪਹਿਲੇ ਦਿਨ ਤੋਂ ਹੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਸੀ, ਉਸ ਦਿਨ ਤੋਂ ਹੀ ਔਰ ਅਸੀਂ ਬਲਰਾਲਾ ਨੂੰ ਬਿਲੋਂਗ ਕਰਦੇ ਹਾਂ ਔਰ ਉਹਨਾਂ ਦੇ ਵਿਆਹ ਸਮੇਂ ਵੀ ਹਿੰਦੂਤਵਾ ਏਜੰਡੇ ਨੇ ਉਹਨਾਂ ਨੂੰ ਕੰਧ ਥੱਲੇ ਦੇ ਕੇ ਤੇ ਬਾਬਾ ਜੀ ਨੇ ਕਿਹਾ ਸੀ, ਉਹ ਅੱਜ ਵੀ ਕੰਧ ਕਾਇਮ ਹੈ, ਚਾਰ ਯੁੱਗ ਰਹੇਗੀ। ਜੋ ਇਹ ਸਿੱਖਾਂ ਦਾ ਕਨਸੈਪਟ ਹੈ ਆਜ਼ਾਦੀ ਦਾ ਦੁਨੀਆ ਭਰ ਵਾਸਤੇ ਘੱਟ ਗਿਣਤੀਆਂ ਲਈ, ਮੈਂ ਸੋਚਦਾ ਹਾਂ ਕਿ ਅਸੀਂ ਸਾਰੇ ਰਲ ਕੇ, ਚਾਹੇ ਉਹ ਮੁਸਲਮਾਨ ਵੀਰ ਜੰਮੂ ਕਸ਼ਮੀਰ ਦੇ ਹਨ, ਚਾਹੇ ਅਸਾਮ ਦੇ ਹਨ, ਚਾਹੇ ਨਾਗੇ ਹਨ, ਕੋਈ ਵੀ ਆਪਣੀ ਆਜ਼ਾਦੀ ਮੰਗ ਰਹੇ ਹਨ। ਜਿਸ ਤਰ੍ਹਾਂ ਨਵਾਡਾ ਵਿੱਚ
ਜਿਸ ਤਰ੍ਹਾਂ ਸਪੇਨ ਤੋਂ ਜਿਹੜੇ ਹਨ ਉਹ ਆਪਣੀ ਆਜ਼ਾਦੀ ਲਈ, ਇਰਾਕ ਤੋਂ ਆਪਣੀ ਆਜ਼ਾਦੀ ਲਈ ਲੋਕ ਮੈਦਾਨ ਵਿੱਚ ਆਏ ਹਨ, ਅਸੀਂ ਵੀ ਉਪਰਾਲੇ ਕਰੀਏ ਕਿ ਸਿੱਖਾਂ ਨੂੰ ਆਜ਼ਾਦੀ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਮਿਲ ਸਕੇ। ਇਹੀ ਮੈਂ ਸਮਝਦਾ ਹਾਂ ਕਿ ਜੋ ਤੀਸਰਾ ਨਗਰ ਕੀਰਤਨ ਇੰਡੀਆਨਾ ਵਿਖੇ ਸਿੱਖ ਸੰਗਤਾਂ ਮਨਾ ਰਹੀਆਂ ਹਨ ਉਸ ਦਾ ਤਾਂ ਹੀ ਫਾਇਦਾ ਹੈ। ਇਹਨਾਂ ਗੱਲਾਂ ਨਾਲ ਹੀ ਮੈਂ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਫਤਿਹ ਅਰਜ਼ ਹੈ ਜੀ। ਆਪਾਂ ਇੱਥੇ ਇੰਡੀਅਨੈਪਲਸ ਡਾਊਨਟਾਊਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੇ ਹਾਂ। ਇਸ ਮੰਚ ਤੋਂ ਇੱਕੋ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਜੋ ਕੌਮ ਦੀ ਆਜ਼ਾਦੀ ਲਈ ਸ਼ਹੀਦ ਹੋਏ, 1978 ਤੋਂ ਲੈ ਕੇ 1994-95 ਤੱਕ ਕੌਮੀ ਸੰਘਰਸ਼ ਚੱਲਿਆ ਸਿੱਖ ਆਜ਼ਾਦੀ ਦਾ, ਉਹ ਪੰਜਾਬ ਦੇ ਪੁੱਤ ਸਨ। ਉਹਨਾਂ ਸ਼ਹੀਦਾਂ ਨੇ ਆਪਣੇ ਲਹੂ ਦੇ ਨਾਲ ਸਿੰਜਿਆ ਪੰਜਾਬ ਦੀ ਧਰਤੀ ਨੂੰ, ਪੰਜਾਬ ਦੇ ਪਾਣੀਆਂ ਨੂੰ ਬਚਾਇਆ। 1.5 ਲੱਖ ਦੇ ਕਰੀਬ ਸ਼ਹਾਦਤ ਹੋਈ ਹੈ, ਬੱਚੇ ਬੱਚੀਆਂ ਸ਼ਹੀਦ ਹੋਏ ਨੇ। ਪਰ ਅੱਜ ਸਾਰੀ ਸਿੱਖ ਕੌਮ ਉਹਨਾਂ ਦੇ ਵੱਲੋਂ ਅਵੇਸਲੀ ਹੋ ਕੇ, ਉਹਨਾਂ ਵੱਲੋਂ ਧਿਆਨ ਪਰੋਖੇ ਕਰਕੇ ਆਪਸੀ ਵਿਵਾਦਾਂ ਵਿੱਚ ਉਲਝੀ ਹੋਈ ਹੈ। ਨਿੱਕੀਆਂ ਨਿੱਕੀਆਂ ਗੱਲਾਂ ਤੇ ਮਰਿਆਦਕ ਵਖਰੇਵਿਆਂ ਦੀ ਲੜਾਈ ਹੈ, ਜਥੇਬੰਦੀਆਂ ਦੀ ਆਪਸੀ ਲੜਾਈ ਹੈ। ਪਰ ਜਿਹੜਾ ਨਿਸ਼ਾਨਾ ਸਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਸਮੇਂ ਸੰਤ ਜਰਨੈਲ ਸਿੰਘ ਖਾਲਸਾ ਹੋਰਾਂ ਨੇ ਸਾਨੂੰ ਦਿੱਤਾ ਸੀ, ਕੌਮ ਨੂੰ ਦਿੱਤਾ ਸੀ, ਜਾਂ ਉਸ ਤੋਂ ਪਹਿਲਾਂ 1978 ਤੋਂ ਲੈ ਕੇ 95 ਤੱਕ ਜੋ ਸੰਘਰਸ਼ ਚੱਲਿਆ, ਜਿਹੜਾ ਨਿਸ਼ਾਨਾ ਉਹਨਾਂ ਨੇ ਕੌਮ ਨੂੰ ਦਿੱਤਾ ਸੀ, ਜਿਹਦੇ ਲਈ ਉਹ ਲਹੂ ਬਹਾ ਕੇ ਗਏ ਨੇ, ਉਹ ਨਿਸ਼ਾਨੇ ਪ੍ਰਤੀ ਅੱਜ ਕੌਮ ਬੇਸਲੀ ਹੈ। ਆਜ਼ਾਦੀ ਦੀ ਕੋਈ ਵੀ ਗੱਲ ਨਹੀਂ ਕਰ ਰਿਹਾ, ਖਾਲਸਾ ਰਾਜ ਦੀ ਕੋਈ ਗੱਲ ਨਹੀਂ ਕਰ ਰਿਹਾ, ਸਿੱਖ ਹੋਮਲੈਂਡ ਦੀ ਕੋਈ ਗੱਲ ਨਹੀਂ ਕਰ ਰਿਹਾ। ਸੋ ਖਾਲਸਾ ਜੀ, ਅੱਜ ਜੇਕਰ ਪੰਜਾਬ ਨੂੰ ਬਚਾਉਣਾ ਹੈ, ਪੰਜਾਬ ਦੀ ਧਰਤੀ ਨੂੰ ਬਚਾਉਣਾ ਹੈ, ਤਾਂ ਪੰਜਾਬ ਤੋਂ ਬਾਹਰ ਵਸਦੀਆਂ ਸੰਗਤਾਂ ਜਿਹੜੀਆਂ, ਉਹਨਾਂ ਦਾ ਵੱਡਾ ਰੋਲ ਹੈ ਕਿ ਉਹ ਆਪਸੀ ਵਿਵਾਦਾਂ ਵਿੱਚ ਉਲਝਣ ਦੀ ਬਜਾਏ, ਅਜਿਹੇ ਲੋਕਾਂ ਨੂੰ ਸਟੇਜਾਂ ਉੱਤੇ ਥਾਂ ਦੇਣ ਦੀ ਬਜਾਏ, ਜਿਹੜੇ ਲੋਕ ਪੰਥ ਵਿੱਚ ਆ ਕੇ ਵਿਵਾਦਗ੍ਰਸਤ ਗੱਲਾਂ ਕਰਦੇ ਹਨ, ਨਿੱਕੀ ਨਿੱਕੀ ਗੱਲ ਦੇ ਉੱਤੇ ਪੰਥ ਵਿੱਚ ਵਿਵਾਦ ਖੜੇ ਕਰਦੇ ਹਨ, ਉਹਨਾਂ ਦੀ ਬਜਾਏ ਸੁਹਿਰਦਤਾ ਦੇ ਨਾਲ ਅਜਿਹੇ ਪ੍ਰਚਾਰਕਾਂ ਦੀ ਗੱਲ ਕੀਤੀ ਜਾਵੇ ਜਿਹੜੇ ਸਿੱਖ ਕੌਮ ਨੂੰ ਆਜ਼ਾਦੀ ਦੀ ਗੱਲ ਕਰਦੇ ਹੋਣ, ਜਿਹੜੇ ਆਜ਼ਾਦੀ ਦੇ ਨੇੜੇ ਲੈ ਕੇ ਜਾਣ ਦੀ ਗੱਲ ਕਰਦੇ ਹੋਣ। ਸੋ ਸਾਨੂੰ ਅੱਜ ਸਾਰਿਆਂ ਨੂੰ ਜ਼ਰੂਰਤ ਹੈ ਕਿ ਹੋਏ ਇਕੱਤਰ ਮਿਲੇ ਮੁਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਲਿਵਲਾ ਕੇ ਗੁਰੂ ਗੁਰੂ ਜਪਦੇ ਹੋਇਆਂ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ। ਇਹੀ ਸੁਨੇਹਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰ ਲੱਤ
ਦੇ ਲੰਘਣਾ ਉੱਤੇ ਸੀਸ ਨੂੰ ਟਕਾਉਣਾ ਜਾਣਦੇ ਗੱਭਰੂ ਪੰਜਾਬ ਦੇ ਧਣੀ ਉੱਤੇ ਸੀਸ ਨੂੰ ਟਕਾਉਣਾ ਜਾਣਦੇ ਗੱਭਰੂ ਪੰਜਾਬ ਦੇ ਧੌਣੀ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ ਧੌਣੀ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ
ਚੱਲ ਵੇਲਿਆ ਮੌਤ ਵਿੱਚੋਂ ਜੰਮੇ ਨੂੰ 21 ਦੇ 41 ਢਿੱਲੋਂ ਪਾਉਣਾ ਜਾਣਦੇ ਗੱਭਰੂ ਪੰਜਾਬ ਦੇ 21 ਦੇ 41 ਢਿੱਲੋਂ ਪਾਉਣਾ ਜਾਣਦੇ ਗੱਭਰੂ ਪੰਜਾਬ ਦੇ ਧੌਣੀ ਉੱਚੀ ਕਰਕੇ ਜੇ ਹੋਣਾ ਜਾਣਦੇ ਗੱਭਰੂ ਪੰਜਾਬ ਦੇ ਧੌਣੀ ਉੱਚੀ ਕਰਕੇ ਜੇ ਹੋਣਾ ਜਾਣਦੇ ਗੱਭਰੂ ਪੰਜਾਬ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੰਡੀਅਨੈਪਲਸ ਸੰਗਤਾਂ ਦਾ ਬਹੁਤ ਹੀ ਜਿਹੜਾ ਇਕੱਠ ਹੋਇਆ ਆ। ਗੁਰੂ ਮਹਾਰਾਜ ਦੀਆਂ ਬੜੀਆਂ ਕਿਰਪਾ, ਨਗਰ ਕੀਰਤਨ ਜਿਹੜੇ ਆ ਉਹ ਸਜੇ ਹੋਏ ਆ ਤੇ ਸੰਗਤ ਕਾਫੀ ਦੂਰੋਂ ਦੂਰੋਂ ਪਹੁੰਚੀ ਆ ਤੇ ਸਿੱਖ ਰੈਫਰੈਂਡਮ 2020 ਦੀ ਗੱਲ ਕਰਨ ਦੇ ਲਈ ਸਿੱਖਸ ਫਾਰ ਜਸਟਿਸ ਦੀ ਟੀਮ ਵੀ ਇੱਥੇ ਪਹੁੰਚੀ ਹੋਈ ਆ। ਸੋ ਕੌਮੀ ਰੰਗ ਦੇ ਵਿੱਚ ਰੰਗਿਆ ਇਹ ਖਾਲਿਸਤਾਨ ਦੀ ਗੱਲ ਹੁੰਦੀ ਸਾਰੇ ਪਾਸੇ। ਗੁਰੂ ਮਹਾਰਾਜ ਦੀ ਬਹੁਤ ਹੀ ਕਿਰਪਾ ਜੀ। ਧੰਨਵਾਦ ਜੀ TV 84 ਵਾਲੇ ਵੀਰਾਂ ਦਾ ਜਿਹੜੇ ਇੱਥੇ ਪਹੁੰਚੇ ਆ ਕਵਰ ਕਰਨ। ਸੋ ਗੁਰੂ ਪਾਤਸ਼ਾਹ ਚੜ੍ਹਦੀਆਂ ਕਲਾ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਕੀਤਾ ਜਾਗਦਾਰਾਂ ਨੇ ਬਦਲਾ ਚੁਕਾਇਆ ਸਿੰਘਾਂ ਸਰਦਾਰਾਂ ਨੇ ਬਦਲਾ ਚੁਕਾਇਆ ਸਿੰਘਾਂ ਸਰਦਾਰਾਂ ਨੇ 24 ਘੰਟਿਆਂ ਚ ਵੈਰ ਲੈ ਲਿਆ ਵੀਰ ਦਾ 24 ਘੰਟਿਆਂ ਚ ਵੈਰ ਲੈ ਲਿਆ ਵੀਰ ਦਾ ਦਿਹਾੜੇ ਚ ਵੱਜਦੇ ਫਕਾਰੇ ਰਹਿਣਗੇ ਜਨਾਨ ਨੂੰ
ਸੰਤ ਦੇ ਬੰਟ ਕਰ ਜਾਇਆ ਤਾਰਿਆ ਕੌਣ ਦੇ ਆਸਾਨ ਸਿਰ ਪਾਰੇ ਰਹਿਣਗੇ ਜਿੰਨਾ ਚਿਰ ਮੁੱਕੇ ਨਾਗਦਾਰ ਦੇਸ਼ ਚੋਂ ਉਹਨਾਂ ਚਿਰ ਜੰਮਲੇ ਹਵਾਰੇ ਰਹਿਣਗੇ ਜਿੰਨਾ ਚਿਰ ਮੁੱਕੇ ਨਾਗਦਾਰ ਦੇਸ਼ ਚੋਂ ਉਹਨਾਂ ਚਿਰ ਜੰਮਲੇ ਹਵਾਰੇ ਰਹਿਣਗੇ ਸੁੱਖਾ ਜਿੰਦਾ ਜਿਉਂਦੇ ਸਦਾ ਨੇ ਜਹਾਨ ਤੇ ਸੁੱਖਾ ਜਿੰਦਾ ਜਿਉਂਦੇ ਸਦਾ ਨੇ ਜਹਾਨ ਤੇ ਜਿੰਨਾ ਚਿਰ ਚੰਨ ਅਤੇ ਤਾਰੇ ਰਹਿਣਗੇ ਜਿੰਨਾ ਚਿਰ ਚੰਨ ਅਤੇ ਤਾਰੇ ਰਹਿਣਗੇ ਜਿੰਨਾ ਚਿਰ ਮੁੱਕੇ ਨਾਗਦਾਰ ਦੇਸ਼ ਚੋਂ ਉਹਨਾਂ ਚਿਰ ਜੰਮਦੇ ਹਵਾਰੇ ਰਹਿਣਗੇ ਜਿੰਨਾ ਚਿਰ ਮੁੱਕੇ ਨਾਗਦਾਰ ਦੇਸ਼ ਚੋਂ ਉਹਨਾਂ ਚਿਰ ਜੰਮਦੇ ਹਵਾਰੇ ਰਹਿਣਗੇ ਬੰਬਨਾ ਉਡਾਇਆ ਉਸ ਨੂੰ ਦਲਾਵਰਾਂ ਜਗ ਤਾਰ ਰਾਜੋਂ ਤਾਰੇ ਰਹਿਣਗੇ ਰਾਜੋਂ ਜਗ ਤਾਰ ਤਾਰੇ ਰਹਿਣਗੇ ਜਿੰਨਾ ਚਿਰ ਮੁੱਕੇ ਨਾਗਦਾਰ ਦੇਸ਼ ਚੋਂ ਉਹਨਾਂ ਚਿਰ ਜੰਮਦੇ ਹਵਾਰੇ ਰਹਿਣਗੇ ਜਿੰਨਾ ਚਿਰ ਮੁੱਕੇ ਨਾਗਦਾਰ ਦੇਸ਼ ਚੋਂ ਉਹਨਾਂ ਚਿਰ ਜੰਮਦੇ ਹਵਾਰੇ ਰਹਿਣਗੇ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਸਰਬੱਤ ਮਾਈ ਪਾਈ ਬੁਲੰਦ ਆਵਾਜ਼ ਅੰਦਰ ਫਤਿਹ ਦੇ ਜਾਪ ਨਾਲ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਦੇ ਹੋਏ ਬੁਲੰਦ ਆਵਾਜ਼ ਅੰਦਰ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I want to congratulate all of you for coming here at this event in downtown Indianapolis to make it into a big success. Hopefully we'll keep doing this rest of our time and we'll make it into a bigger event in years to come. Thank you. Thank you from all of us. I also want to, at this time, invite a big part of our event today, the Sheriff's Department of Marion County and Lieutenant Colonel Carrie Forrestal, who's here. They helped us organize this. It has been going streamlined so far, and I'm going to invite him to come and say some words for us, please. Thank you. Thank you, Carrie. Come on. Thank you. We've had wonderful weather this morning and even better this afternoon for the great food we're about to eat. Thank you for allowing us to be part of this celebration. And you have friends in the Marion County Sheriff's Office. Thank you. Thank you, Carrie. That is what we expected, actually having friends in position like that. We do, because of how we look, our appearance, are mistaken for a lot of things. And I think this kind of event in future also would take care of that problem. And with knowing people like Carrie would help in that regards as well. At this time,
I want to invite some special person who's here from a very high position. We do have a friend in the White House. That friend has sent us a letter, and I'm going to invite our Vice President, Balwinder Singh, to escort Greg Pence, brother of Vice President, Honorable Vice President, Mr. Mike Pence, to come on the stage and say a few words, read a letter from the Vice President, and then we would also like to honor them by giving them a small token of appreciation from the Sikh Society of Indiana. And without further delay, Greg Pence, please come onto the stage, please. Well, thank you very much for inviting me. I was actually with my brother here at the first event 3 years ago, or how many? 3 years ago, and it's an honor to be called back. I was asked to reach out to my brother. I call him Michael. You all know him as Mike Pence. I had reached out for him to come here. He wished he could be here, but he went to Las Vegas today. So instead, he sent a letter addressed to you all, and I will read that. From the Office of the Vice President of the United States. Greetings to each of you gathered for the Sikh Society of Indiana's 3rd Annual Sikh Day Parade. As Governor of the state of Indiana, I was pleased to join many of you at the first annual Sikh Day Parade in 2015. Since then, you have assembled each year in downtown Indianapolis to spread renewed understanding and appreciation for the Sikh religion, history, and culture. The Sikh community remains close to my heart as the 48th Vice President of the United States, and I join with you in celebrating the rich contributions the Sikhs throughout our nation's history. The freedom to live out our convictions in the public square is the birthright of every American. President Donald Trump and I appreciate your dedication to this ideal and your vital participation in our nation's public life. Under the President's leadership, we will continue to ensure that Sikhs and all Americans have the freedom to add their voices and values to the tapestry of our great country. Please know of my appreciation for your help leading America toward a more perfect union. You have my best wishes for a successful and enjoyable parade. May God bless you, and may God bless America. Sincerely, Michael R. Pence, Vice President of the United States of America. Vaheguru Ji Ka Khalsa, Vaheguru Ji Ki Fateh. Brothers and sisters, on this 3rd Sikh Day Parade organized by Sikh Society of Indiana, we are sitting in the shadow of Vietnam War Memorial, and today is the day when our Honorable Vice President Mike Pence is at a place for which our hearts of all freedom, humanitarian people in the world goes, as in a madness. In the last days we saw that how more than 50 people were butchered to death and hundreds of them wounded. Our prayers, our hearts are for those who are suffering, and we pray to God that God gives them strength to cope with this situation. We are honored that Vice President's honorable brother Greg Pence is amongst us, and the message which he gave to the whole of Sikh nation makes us feel proud. More than 100 years ago, Sikhs came into this country, and over 1 million Sikhs today live in the United States of America. The oldest Sikh Gurdwara, Specific Cost Khalsa Diwan Society, Stockton, was constructed in 1913, and we are proud that in this mosaic, which is a beautiful experiment on this planet, when we talk about the founding fathers of this country, our great constitution, our declaration of freedom,
which was made on July 4th, 1776. Sikhism, the values of Sikhism, they run parallel to what were the dream and what were the values of our founding fathers. That is why not only that we have amalgamated in this society, but in this beautiful mosaic, the 1 million Sikhs of United States of America have brought that unique fragrance, and we are proud that one of the demands which was of the Sikhs to serve in the U.S. Army in the previous years, we have come close to that time when with full 5 articles of faith we will be able to serve in U.S. Army on this auspicious occasion, on the 3rd anniversary of this Sikh Day parade, when hundreds of Sikhs have joined here, not only from Indiana, from New York, Washington, California, Illinois, all over, to show, this shows the greatness of this country. And on one hand, our heart goes to our troops, those who are serving the interests of this country, stationed all over the world. Let me pray for them as well, that God gives them strength, and as the very values of United States founding fathers are liberty, justice, justice for all, freedom for all, equality, and these are the very values on which Sikh scripture, as this whole march or parade is attributed to Guru Granth Sahib's installation, as in 1604, 5th Guru Arjan Sahib, who gave final shape to Guru Granth Sahib. This was installed in Golden Temple, Darbar Sahib, the sanctum sanctorum of the Sikhs, which has 4 doors, which give the message that east, west, north, south, Brahman, Kshatriya, Vaishya, Shudra. This is the place open for all, and our scripture, other than the hymns of 6 Sikh Gurus, carries the hymns from Hindu saints, Muslim saints, and even those who were, by the mere decree of Brahmanism, were clubbed as untouchables. They all sit in this scripture, giving the message of love, giving the message of equality. When we recite from Guru Granth Sahib, Khalak Khalak, Khalak mein Khalak, Poor reho sab thai. As the God dwells in this whole planet, in all the human beings, all these human beings and this creation is God, and in God they all draw their strength. And these are the very values, and this very nation, Sikh nation, after almost struggle of 232 years, was given this final Khalsa form, this sword which every Sikh, as the 5th article of faith, carries with him or her, gives the message, standing for truth, standing for justice, standing for righteousness. And no wonder, during the 2 world wars, more than 100,000 Sikhs, they gave their lives so that the values of Nazism or fascism don't prevail on this planet, and values of love and justice, they prevail. And we are proud Americans, and today as our flags are half-mast in memory of those who were killed, those innocents in Las Vegas, Nevada, we will pray for them as well. But at the same time, we need to understand that 7.5 billion people on this planet, we need to deal with each other with the message of love. We all, as the creation of God Almighty, Ek Pita, Ekas Ke Hum Barak. This is the message of Guru Granth Sahib, that there is our one Father who is the Creator, Father and Mother, and we all as children of that God Almighty, we need to be on this planet to give fragrance, to give happiness, to give nobility, to stand for the values of righteousness. And 30 million Sikh nation across the world in the past 3 centuries have made this world more beautiful, and we are proud in celebrating that first time a baptized Sikh, Jagmeet Singh, has become the president of National Democratic Party in Canada, which is the 3rd major political party after Liberal and Conservative Party.
that shows that we are not just praying in our gurdwaras, we belong to the whole of humanity, and we understand that by participating in the political process, in the social aspect, as our country has seen these natural calamities that may be in Houston, Texas, maybe in Florida, and the volunteers of United States today, even they are serving in Florida, even in Bangladesh, where Rohingyas have come, hundreds of thousands of them hungry, without shelter, and Sikhs are there serving them food, clothes. That is the